प्रोग्राम 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 29 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਹਰਿੰਦਰ ਭੀਨ, ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਨ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਸ਼ਹਿਰ ਸ਼ਾਰਲਟ ਦੇ ਵਿੱਚ ਜੋ ਚੀਫ ਜੌਨੀ ਜੈਨਿੰਗਸ ਆ, ਉਹ ਦੱਸ ਰਿਹਾ ਕਿ ਅੱਜ ਬਾਅਦ ਦੁਪਹਿਰ 1:30 ਵਜੇ ਦੇ ਕਰੀਬ ਯੂਐਸ ਦੇ ਜੋ ਮਾਰਸ਼ਲਸ ਆ ਤੇ ਪੁਲਿਸ ਆਫੀਸਰਸ ਦੀ ਜਿਹੜੀ ਇੱਕ ਫਿਊਜੀਟਿਵ ਟਾਸਕ ਫੋਰਸ ਆ, ਉਹਨਾਂ ਨੇ ਵਾਰੰਟ ਸਰਵ ਕਰਨਾ ਸੀ ਇੱਕ ਕਨਵਿਕਟ ਫੈਲਨ ਜਿਸ ਦੇ ਕੋਲ ਫਾਇਰ ਆਰਮ ਸੀਗੇ। ਸੋ ਜਦੋਂ ਉਹ ਸਰਵ ਕਰਨ ਗਏ ਤਾਂ ਉਸਨੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ 3 ਜਿਹੜੇ ਆ ਫਿਊਜੀਟਿਵ ਟਾਸਕ ਫੋਰਸ ਦੇ ਮੈਂਬਰ, 3 ਪੁਲਿਸ ਆਫੀਸਰਸ, ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। 4 ਜਾਣੇ ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਫੱਟੜ ਹੋ ਗਏ। ਜਿਹੜਾ ਸਸਪੈਕਟ ਆ ਉਸ ਨੂੰ ਜਿਹੜਾ ਆ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਹੈਗਾ। ਐਟਲੀਸਟ ਇੱਕ ਸਸਪੈਕਟ ਮਾਰ ਦਿੱਤਾ ਗਿਆ। ਹੁਣ ਇਹ ਪਤਾ ਨਹੀਂ ਉਹਦੇ 'ਚ ਕਿੰਨੇ ਆ। ਕੁਛ ਘੰਟੇ ਪਹਿਲਾਂ ਦੀ ਇਹ ਜਿਹੜੀ ਸਟੋਰੀ ਆ ਤੇ ਹਜੇ ਡਿਵੈਲਪ ਹੋ ਰਹੀ ਆ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਜਿਹੜੀ ਵਾਈਟ ਹਾਊਸ ਦੇ ਜਿੰਨੇ ਵੀ ਇਸ ਨਾਲ ਸੰਬੰਧਿਤ ਇੰਪਲਾਈਜ਼ ਹੈਗੇ ਆ, ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਆ ਵੀ ਬਹੁਤ ਮਾੜੀ ਗੱਲ ਹੋਈ ਆ। ਮਲਟੀਪਲ ਲਾ ਇਨਫੋਰਸਮੈਂਟ ਆਫੀਸਰ ਜੋ ਆ ਉਹ ਮਾਰੇ ਗਏ ਹੈਗੇ ਆ। ਉੱਥੇ ਦੇ ਗਵਰਨਰ ਰॉय ਕੂਪਰ ਨੇ ਨੂੰ ਵੀ ਇਹ ਸਿਚੁਏਸ਼ਨ ਬਾਰੇ ਦੱਸਿਆ ਗਿਆ ਆ। ਸੋ ਉਹ ਕੱਲ ਨੂੰ ਜੋ ਆ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਵਿਦਿਆਰਥੀਆਂ ਦਾ ਪ੍ਰੋਟੈਸਟ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਿਹਾ। ਕੋਲੰਬੀਆ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ। ਕੋਲੰਬੀਆ ਯੂਨੀਵਰਸਿਟੀ ਨੇ ਹੁਣ ਇੱਕ ਅਗਲਾ ਫੈਸਲਾ ਲੈਂਦੇ ਹੋਏ ਕਹਿੰਦੇ ਵੀ ਉਹਨਾਂ ਵਿਦਿਆਰਥੀਆਂ ਨੂੰ ਸਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਐਨਕੈਂਪਮੈਂਟ ਨੂੰ ਛੱਡਣ ਤੋਂ ਨਾ ਕਰ ਰਹੇ ਆ। ਟੈਂਟ ਲਾ ਕੇ ਖੁੱਲੀਆਂ ਗਰਾਊਂਡਸ ਦੇ ਵਿੱਚ ਕੋਲੰਬੀਆ ਦੀਆਂ ਇਹਨਾਂ ਦੇ ਦੁਆਰਾ ਐਨਕੈਂਪਮੈਂਟਸ ਜਿਹੜੀਆਂ ਆ ਉਹ ਕੀਤੀਆਂ ਗਈਆਂ। ਪ੍ਰੋ ਪੈਲਸਤੀਨ ਮੁਜ਼ਾਹਰੇ ਜਿਹੜੇ ਆ ਲਗਾਤਾਰ ਚੱਲ ਰਹੇ ਆ, ਜਿਸ ਦੇ ਵਿੱਚ ਸੈਂਕੜੇ ਵਿਦਿਆਰਥੀ ਵੱਖ-ਵੱਖ ਅਮਰੀਕਾ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਆ। ਤੇ ਹੁਣ ਇਹ ਵੀ ਦੇਖਿਆ ਗਿਆ ਵੀ ਕਈ ਥਾਵਾਂ ਦੇ ਉੱਤੇ ਗ੍ਰੈਜੂਏਸ਼ਨ ਵਾਕਸ ਦੇ ਨਾਲ ਆਮ ਜਿਹੜਾ ਇਨ ਪਰਸਨ ਕਲਾਸਿਸ ਆ ਉਹਨਾਂ ਨੂੰ ਵੀ ਆਨਲਾਈਨ ਕੀਤਾ ਆ। ਸੋ ਹੁਣ ਆਰਡਰ ਜਿਹੜਾ ਉਹ ਦੇ ਰਹੇ ਆ ਕੋਲੰਬੀਆ ਯੂਨੀਵਰਸਿਟੀ ਵਾਲੇ ਵੀ ਭਾਈ ਜੇ ਤੁਸੀਂ ਹੁਣ ਵਾਪਸ ਨਹੀਂ ਜਾਂਦੇ, ਇਹ ਐਨਕੈਂਪਮੈਂਟ ਛੱਡ ਕੇ ਨਹੀਂ ਜਾਂਦੇ, ਤਾਂ ਅਸੀਂ ਤੁਹਾਨੂੰ ਯੂਨੀਵਰਸਿਟੀ ਦੇ ਵਿੱਚੋਂ ਸਸਪੈਂਡ ਕੀਤਾ ਜਿਹੜਾ ਉਹ ਜਾਊਗਾ। ਮੈਨੋਕ ਸ਼ਫੀਕ ਜਿਹੜੇ ਕੋਲੰਬੀਆ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਜਿਹੜੀਆਂ ਨੈਗੋਸੀਏਸ਼ਨਸ ਆ ਪ੍ਰੋਟੈਸਟ ਐਂਡ ਕਰਨ ਨੂੰ ਲੈ ਕੇ ਉਹ ਇੰਪਾਸ ਦੇ ਉੱਤੇ ਪਹੁੰਚ ਚੁੱਕੀਆਂ, ਵੀ ਬੇਸਿੱਟਾ ਹੋ ਚੁੱਕੀਆਂ। ਇਹ ਅੱਗੇ ਹੁਣ ਨਹੀਂ ਵਧਣਗੀਆਂ ਤੇ ਯੂਨੀਵਰਸਿਟੀ ਕਹਿੰਦੇ ਵੀ ਡਾਈਵੈਸਟ ਨਹੀਂ ਕਰੂਗੀ ਇਜ਼ਰਾਈਲ ਵਾਲੇ ਜਿਹੜੇ ਇਸ ਮਾਮਲੇ ਦੇ ਵਿੱਚ ਜੋ ਪ੍ਰੋਟੈਸਟ ਦੀ ਡਿਮਾਂਡ ਸੀਗੀ। ਤੇ ਹੁਣ ਕਹਿੰਦੇ ਵੀ ਇਨਵੈਸਟਮੈਂਟ ਟਰਾਂਸਪੇਰੈਂਸੀ ਨੂੰ ਲੈ ਕੇ, ਪ੍ਰੋਸੈਸ ਨੂੰ ਲੈ ਕੇ ਜਿਹੜੀ ਡਾਇਵੈਸਟਮੈਂਟ ਆ ਉਹ ਇਸ ਦੇ ਵਿੱਚ ਕਹਿੰਦੇ ਵੀ ਅਸੀਂ ਅੱਗੇ ਤੋਂ ਕਰਾਂਗੇ। ਹੁਣ ਜਿਹੜਾ ਇਸ ਟਾਈਮ ਕੁਛ ਨਹੀਂ ਜਿਹੜਾ ਉਹ ਕੀਤਾ ਜਾਊਗਾ। ਤੇ ਨਾਲ ਹੀ ਜਿਹੜੇ ਯੂਨੀਵਰਸਿਟੀ ਨੇ ਨੋਟਿਸਿਸ ਜਿਹੜੇ ਆ ਉਹਨਾਂ ਪ੍ਰੋਟੈਸਟਰ ਨੂੰ, ਵਿਦਿਆਰਥੀਆਂ ਨੂੰ ਡਿਸਟ੍ਰੀਬਿਊਟ ਕਰ ਦਿੱਤੇ ਆ, ਜਿਨ੍ਹਾਂ ਵਿੱਚ ਆਖਿਆ ਗਿਆ ਵੀ ਤੁਸੀਂ 7 ਯੂਨੀਵਰਸਿਟੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੀ ਵਾਇਲੇਸ਼ਨ ਦੇ ਵਿੱਚ ਆ, ਉਹਨਾਂ ਦੀ ਉਲੰਘਣਾ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਡਿਸਟਰਪਟਿਵ ਬਿਹੇਵੀਅਰ ਤੇ ਡੈਮੇਜ ਟੂ ਪ੍ਰਾਪਰਟੀ, ਵੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਇਸ ਦੇ ਵਿੱਚ ਦੱਸਿਆ ਜਿਹੜਾ ਹੋ ਗਿਆ ਆ। ਸੋ ਹੁਣ ਕਹਿੰਦੇ ਵੀ ਇਹਨਾਂ ਨੂੰ ਸਸਪੈਂਡ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ। ਪ੍ਰੋਟੈਸਟ ਲੀਡਰਸ ਨੇ ਯੂਨੀਵਰਸਿਟੀ ਦੇ ਇਸ ਪਲਾਨ ਨੂੰ ਡਿਸਗਸਟਿੰਗ ਜਿਹੜਾ ਉਹ ਕਰਾਰ ਦਿੱਤਾ ਆ। 16 ਸਟੇਟਾਂ ਦੇ ਵਿੱਚ 20
ਯੂਨੀਵਰਸਿਟੀ ਦੇ ਕੈਂਪਸਸ ਵਿੱਚੋਂ ਪ੍ਰੋਟੈਸਟਰਸ ਨੂੰ ਅਰੈਸਟ ਕੀਤਾ ਗਿਆ ਹੈਗਾ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਆ, ਲਗਭਗ ਅਮਰੀਕਾ ਦੇ ਹਰ ਸ਼ਹਿਰ ਦੇ ਯੂਨੀਵਰਸਿਟੀ 'ਚ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ, ਯੂਨੀਵਰਸਿਟੀ ਆਫ ਟੈਕਸਸ, ਐਰੀਜ਼ੋਨਾ, ਕੈਲ ਪੋਲੀ, ਮਿਨੇਸੋਟਾ, ਇਲੀਨਾਇਸ, ਇੰਡੀਆਨਾ, ਇਹ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ, ਕੋਲੰਬੀਆ, ਯੇਲ, ਪ੍ਰਿੰਸਟਨ, ਇਹ ਤੁਹਾਨੂੰ ਦੱਸ ਚੁੱਕੇ ਹਾਂ, ਉੱਥੇ ਸਟੂਡੈਂਟਸ ਨੂੰ ਅਰੈਸਟ ਕੀਤਾ ਗਿਆ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਹੁਣ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਰੈਸਟੋਰੈਂਟਸ ਆ, ਉਹਨਾਂ ਨੇ ਆਪਣੀਆਂ ਕੀਮਤਾਂ ਜੋ ਫੂਡ ਆ ਉਹ ਚੱਕਣੀਆਂ ਸ਼ੁਰੂ ਕਰ ਦਿੱਤੀਆਂ। ਸੋ ਲੋਕਾਂ ਦੇ ਲਈ ਕਹਿੰਦੇ ਵੀ ਜਿਹੜਾ ਫਾਸਟ ਫੂਡ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਲਗਜ਼ਰੀ ਦੀ ਆਈਟਮ ਬਣਦਾ ਜਾ ਰਿਹਾ ਆ। ਅੱਜ ਚਿਪੋਟਲੇ ਨੇ ਵੀ ਅਨਾਉਂਸ ਕਰਤਾ ਵੀ ਉਹ ਆਪਣੀਆਂ ਕੀਮਤਾਂ ਜਿਹੜੀਆਂ ਆ ਫੂਡ ਦੀਆਂ ਉਹ ਚੱਕਣ ਜਾ ਰਹੇ ਹੈਗੇ ਆ। ਮੈਕਡੋਨਲਡ ਨੇ ਆਲਰੇਡੀ ਜਿਹੜੀਆਂ ਇਨਕਰੀਜ਼ ਕਰਤੀਆਂ, ਟਾਕੋ ਬੈਲਸ ਨੇ ਆਲਰੇਡੀ ਜੋ ਕੀਮਤਾਂ ਆ ਉਹਨਾਂ ਨੂੰ ਅਪ ਕਰ ਦਿੱਤਾ ਆ। ਫਾਸਟ ਫੂਡ ਵਰਕਰਸ ਦੇ ਜਦੋਂ ਤੋਂ $20 ਮਿਨੀਮਮ ਵੇਜ ਹੋਇਆ ਕੈਲੀਫੋਰਨੀਆ ਦੇ ਵਿੱਚ, ਲਗਭਗ ਹੁਣ ਹਰ ਰੈਸਟੋਰੈਂਟ ਨੇ ਆਪਣੀਆਂ ਕੀਮਤਾਂ ਜੋ ਸਮਾਨ ਦੀਆਂ ਉਹ ਕਾਫੀ ਜ਼ਿਆਦਾ 6 ਤੋਂ ਲੈ ਕੇ 7%, ਕਈ ਜਗ੍ਹਾ 10% ਤੱਕ ਵੀ ਅਪ ਕਰ ਦਿੱਤੀਆਂ ਹੈਗੀਆਂ। ਚਿਪੋਟਲੇ ਨੇ ਅੱਜ ਕਿਹਾ ਵੀ 500 ਤੋਂ ਵੱਧ ਉਹਨਾਂ ਦੇ ਕੈਲੀਫੋਰਨੀਆ 'ਚ ਰੈਸਟੋਰੈਂਟ ਆ ਜਿੱਥੇ ਉਹ 6 ਤੋਂ ਲੈ ਕੇ 7% ਤਾਈਂ ਪ੍ਰਾਈਸਿਸ ਅਪ ਕਰਨ ਜਾ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜਾ ਸਮਾਨ ਆ, ਫੂਡ ਜਿਹੜੇ ਰੈਸਟੋਰੈਂਟ ਵਾਲੇ ਯੂਜ਼ ਕਰਦੇ ਆ ਜਿਸ ਨੂੰ ਕੁੱਕ ਕਰਨ ਦੇ ਲਈ, ਉਹ ਵੀ ਮਹਿੰਗਾ ਹੈਗਾ ਤੇ ਉਹ ਕਹਿੰਦੇ ਵੀ ਸਾਡੇ ਲਈ ਅਫੋਰਡ ਕਰਨਾ ਔਖਾ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਗਵਰਨਰ ਗੈਬਨ ਨਿਊਸਮ ਨੇ AB 1228 ਬਿੱਲ ਜਿਹੜਾ ਆ ਉਹ ਲਾ ਦੇ ਵਿੱਚ ਸਾਈਨ ਕੀਤਾ ਸੀ, ਜਿਸ ਦੇ ਮੁਤਾਬਕ $15.50 ਦੀ ਜੋ ਕੈਲੀਫੋਰਨੀਆ 'ਚ ਮਿਨੀਮਮ ਵੇਜ ਸੀ ਉਸ ਨੂੰ ਵਧਾ ਕੇ $20 ਜਿਹੜਾ ਕੀਤਾ ਗਿਆ ਸੀ। ਜੀ, ਕੈਲੀਫੋਰਨੀਆ ਖੁਦ ਤੋਂ ਕੈਲ RX ਦੀ ਜਿਹੜੀ ਬ੍ਰਾਂਡਡ ਓਵਰ ਦੀ ਕਾਊਂਟਰ ਨੈਲੋਕਸੋਨ ਉਸ ਨੂੰ $24 ਦੇ ਵਿੱਚ ਕਹਿੰਦੇ ਖਰੀਦੇਗੀ। ਕੈਲੀਫੋਰਨੀਆ ਨੈਲੈਕਸੋਨ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੇ ਨਾਲ ਕਹਿੰਦੇ ਵੀ ਮਿਲੀਅਨਸ ਆਫ ਨੈਲੈਕਸੋਨ ਕਿਟਸ ਜਿਹੜੀਆਂ ਆ ਉਹ ਵੰਡੀਆਂ ਜਾਣਗੀਆਂ, ਜੋ ਇਹ ਮੰਨਿਆ ਜਾ ਰਿਹਾ ਵੀ ਹਜ਼ਾਰਾਂ ਹੀ ਲੋਕਾਂ ਦੀ ਜਾਨ ਬਚਾ ਸਕਦੇ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਇਸ ਦਾ ਐਲਾਨ ਕੀਤਾ ਹੈਗਾ ਆ। US FDA ਦਾ ਅਪਰੂਵਲ ਐਮਨੀਲ ਫਾਰਮਾਸਿਊਟੀਕਲ ਨੂੰ ਮਿਲ ਚੁੱਕਾ ਆ ਇਸ ਓਵਰ ਦਾ ਕਾਊਂਟਰ ਨੇਜ਼ਲ ਸਪਰੇ ਦੇ ਲਈ। ਓਵਰਡੋਜ਼ ਦੇ ਲਈ ਇਸ ਦਵਾਈ ਨੂੰ ਜਿਹੜਾ ਉਹ ਵਰਤਿਆ ਜਾਂਦਾ ਹੈਗਾ ਆ। ਕਹਿੰਦੇ ਵੀ ਨਿਊਸਮ ਹੁਣਾਂ ਨੇ ਕਿਹਾ ਆ ਵੀ ਕੈਲੀਫੋਰਨੀਆ ਡਿਸਰਪਟ ਕਰ ਰਿਹਾ ਆ ਇਨ ਡਰੱਗ ਇੰਡਸਟਰੀ ਨੂੰ। ਕੈਲ RX ਦੇ ਜਿਹੜਾ ਉਹ ਨਾਲ ਕਹਿੰਦੇ ਵੀ ਇਹ ਲਾਈਫ ਸੇਵਿੰਗ ਡਰੱਗ ਬਹੁਤ ਹੀ ਘੱਟ ਕੀਮਤ ਦੇ ਉੱਤੇ ਤੇ ਟਰਾਂਸਪੇਰੈਂਟ ਪ੍ਰਾਈਸਿਸ ਦੇ ਉੱਤੇ ਜਿਹੜੀ ਆ ਉਹ ਖਰੀਦ ਰਹੇ ਹੈਗੇ ਆ। ਕਹਿੰਦੇ ਵੀ ਇਸ ਐਫਰਟ ਦੇ ਵਿੱਚ ਆਪਾਂ ਜਿੱਦਾਂ ਦੇਖਿਆ ਵੀ $30 ਦੇ ਵਿੱਚ ਇਨਸੂਲਿਨ ਇਸ ਨੂੰ ਅਸੀਂ ਮਾਰਕੀਟ ਦੇ ਵਿੱਚ ਲਿਆਵਾਂਗੇ ਤੇ ਕਹਿੰਦੇ ਵੀ ਸਟੇਟ ਨੇ ਹੁਣ ਜਿਹੜਾ ਓਵਰਡੋਜ਼ ਤੋਂ ਬਚਣ ਵਾਲੀ ਜਿਹੜੀ ਨੇਸਲ ਸਪਰੇ ਆ ਉਸ ਦੀ ਵੀ ਖਰੀਦਦਾਰੀ ਜਿਹੜੀ ਉਹ ਸ਼ੁਰੂ ਕੀਤੀ ਆ। ਕਹਿੰਦੇ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਡੈਟ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ ਜੇ ਉਹਨਾਂ ਨੇ ਆਪਣੀ ਜਾਨ ਬਚਾਉਣੀ ਹੈਗੀ ਆ। ਕੈਲ RX ਪ੍ਰੋਗਰਾਮ ਦੇ ਨਾਲ ਕਹਿੰਦੇ ਮੈਡੀਕੇਸ਼ਨਸ ਕਾਫੀ ਜ਼ਿਆਦਾ ਅਫੋਰਡੇਬਲ ਹੋਣਗੀਆਂ ਕੈਲੀਫੋਰਨੀਆ ਦੇ ਵਿੱਚ। ਇਹ ਜਿਹੜਾ NDP ਇਹਨਾਂ ਦਾ ਡਿਸਟ੍ਰੀਬਿਊਸ਼ਨ ਜਿਹੜੀ ਉਹ ਕਰ ਰਹੇ ਆ, ਕਹਿੰਦੇ ਵੀ ਹੁਣ ਤੱਕ 4.1 ਮਿਲੀਅਨ ਕਿਟਸ ਇਹਨਾਂ ਨੇ ਜਿਹੜੀਆਂ ਉਹ ਡਿਸਟ੍ਰੀਬਿਊਟ ਕੀਤੀਆਂ, ਜਿਹਦੇ ਨਾਲ 2.5 ਲੱਖ ਤੋਂ ਵੱਧ ਓਪੀਆਇਡ ਓਵਰਡੋਜ਼ ਨੂੰ ਰਿਵਰਸ ਕੀਤਾ ਗਿਆ ਹੈ, ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਚੁੱਕੀਆਂ ਆ। ਸੋ ਕੀ ਵਾਕਿਆ ਹੀ ਇਹ ਜਿੱਦਾਂ ਇਸ ਓਵਰਡੋਜ਼ ਦੀ ਦਵਾਈ, ਨੇਸਲ ਸਪਰੇ, ਇਨਸੂਲਿਨ, ਇਹਦੇ ਨਾਲ ਕੁਝ ਲੋਕਾਂ ਨੂੰ ਅਸਰ ਜਿਹੜਾ ਉਹ ਪਵੇਗਾ ਕਿ ਵਾਕਿਆ ਹੀ ਲੋਕਾਂ ਨੂੰ ਇਸ ਸਸਤੇ ਰੇਟ ਦੇ ਉੱਤੇ ਮੁਹੱਈਆ ਹੋ ਸਕੇ ਕਿ ਇਹ ਜਿਹੜੀ ਵੱਡੀ ਗੱਲ ਆ। ਪਰ ਗਵਰਨਰ ਨਿਊਸਮ ਨੇ ਇਹ ਜ਼ਰੂਰ ਐਲਾਨ ਕੀਤਾ ਵੀ $24 ਦੇ ਵਿੱਚ ਇੱਕ ਕਿੱਟ ਨੂੰ ਅਸੀਂ ਖਰੀਦਣ ਜਾ ਰਹੇ ਹਾਂ। ਕਹਿੰਦੇ ਵੀ ਇਲੋਨ ਮਸਕ ਨੇ ਪਬਲਿਕਲੀ ਕੈਲੀਫੋਰਨੀਆ ਨੂੰ ਡੰਪ ਕੀਤਾ ਸੀ ਟੈਕਸਸ ਦੇ ਲਈ। ਹੁਣ ਗੋਲਡਨ ਸਟੇਟ ਕੈਲੀਫੋਰਨੀਆ ਦੇ ਜਿਹੜੇ ਕਸਟਮਰਸ ਆ ਉਹ ਟੈਸਲਾ ਨੂੰ ਡੰਪ ਕਰ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਟੈਸਲਾ ਜਿਹੜੀ ਕਾਰ ਸੀ ਉਹ ਨੰਬਰ 1 ਸੋਲਡ ਕਾਰ ਸੀ ਕੈਲੀਫੋਰਨੀਆ ਦੇ ਵਿੱਚ, ਤੇ ਉਹ ਹੁਣ ਘਟ ਕੇ ਤੀਜੇ ਨੰਬਰ ਦੇ ਉੱਤੇ ਚਲ ਗਈ ਆ। ਪਹਿਲੇ ਨੰਬਰ ਦੇ ਉੱਤੇ ਟੋਯੋਟਾ ਕੈਮਰੀ ਗਈ ਆ, ਦੂਜੇ ਨੰਬਰ ਤੇ ਹਾਂਡਾ ਸਿਵਿਕ, ਤੇ ਤੀਸਰੇ ਨੰਬਰ ਤੇ ਟੈਸਲਾ ਦਾ ਜੋ ਮਾਡਲ 3 ਆ ਉਹ ਆਇਆ ਹੈਗਾ। ਕੈਲੀਫੋਰਨੀਆ ਨਿਊ ਕਾਰ ਡੀਲਰ ਐਸੋਸੀਏਸ਼ਨ ਨੇ ਇਹ ਕਿਹਾ ਵੀ ਜਿਹੜਾ ਪਹਿਲਾ ਕੁਆਟਰ ਆ
ਉਹਦੇ ਵਿੱਚ ਇਹ ਫਿਗਰਸ ਸਾਨੂੰ ਦੇਖਣ ਨੂੰ ਮਿਲੇ ਹੈਗੇ ਆ। ਕਹਿੰਦੇ ਪਈ 9.3% ਇਨਕਰੀਜ਼ ਹੋਇਆ ਕਾਰਾਂ ਦੀ ਰਜਿਸਟ੍ਰੇਸ਼ਨ ਦਾ, ਹੋਂਡਾ 18.6%, ਟੈਸਲਾ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਡਰੋਪ ਹੋਈ ਹੈਗੀ ਆ ਵਿਦ 7.8% ਡਰੋਪ ਫਸਟ ਕੁਆਟਰ ਦੇ ਵਿੱਚ, ਤੇ ਲਾਸਟ ਕੁਆਟਰ ਜਿਹੜਾ 2023 ਦਾ ਉਹ 'ਚ 9.8% ਡਰੋਪ ਹੋਈ ਸੀ। ਕੈਲੀਫੋਰਨੀਆ ਦੇ ਵਿੱਚ 32.5% ਰਜਿਸਟ੍ਰੇਸ਼ਨ ਬੈਟਰੀ ਜੋ ਇਲੈਕਟ੍ਰਿਕ ਵਹੀਕਲਸ ਆ ਪੂਰੇ USA ਦੇ ਮੁਕਾਬਲੇ ਜੇ ਦੇਖਿਆ ਜਾਵੇ ਹੋਈ ਹੈਗੀ ਆ। ਪਰ ਹੁਣ ਹੋਰ ਕਾਰਾਂ ਵੀ ਜਿਹੜੀਆਂ ਇਲੈਕਟ੍ਰਿਕ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ, ਤੇ ਲੋਕ ਟੈਸਲਾ ਤੋਂ ਪਿੱਛੇ ਹਟ ਰਹੇ ਹੈਗੇ ਆ, ਘੱਟੋ ਘੱਟ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ। ਜੀ। ਅਗਲੀ ਗੱਲ ਕਰੀਏ, ਅੱਜ ਸੀਰੀਜ਼ ਜੂਨੀਅਰ ਹਾਈ ਸਕੂਲ ਦੇ ਵਿੱਚ ਕਿਸੇ ਨੇ ਕਾਲ ਕਰਕੇ ਇਹ ਦੱਸਿਆ ਵੀ ਇੱਥੇ ਕੋਈ ਥ੍ਰੈਟ ਜਿਹੜਾ ਉਹ ਹੋ ਸਕਦਾ ਆ। ਸੀਜ਼ਰ ਚਾਵੇਜ਼ ਜੂਨੀਅਰ ਹਾਈ ਸਕੂਲ ਦੇ ਵਿੱਚ ਕਿਸੇ ਨੇ ਕਾਲ ਕਰਕੇ ਕਿਹਾ ਵੀ ਇੱਥੇ ਕੋਈ ਜਣਾ ਮਾਸ ਸ਼ੂਟਿੰਗ ਕਮਿਟ ਜਿਹੜੀ ਆ ਉਹ ਕਰ ਸਕਦਾ। ਇੱਕ ਕਹਿੰਦੇ ਵੀ ਮੇਲ ਕਾਲਰ ਦੇ ਦੁਆਰਾ ਕਿਸੇ ਮੁੰਡੇ ਦੇ ਦੁਆਰਾ ਇਹ ਕਾਲ ਆਈ ਸੀ। ਅਧਿਕਾਰੀਆਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਗਨ ਥ੍ਰੈਟ ਨੂੰ ਸੀਰੀਅਸਲੀ ਲੈਂਦੇ ਹੋਏ ਸਕੂਲ ਦੇ ਵਿੱਚ ਛਾਪੇਮਾਰੀ ਵੀ ਕੀਤੀ, ਲੋਕਡਾਊਨ ਦੇ ਉੱਤੇ ਵੀ ਲਾਇਆ, ਤੇ ਪੂਰਾ ਜਿਹੜਾ ਉਹ ਸਰਚ ਕੀਤਾ ਗਿਆ। ਇਸ ਦੇ ਨਾਲ ਹੀ ਲੱਗਦਾ ਲਾ ਰੋਸਾ ਐਲੀਮੈਂਟਰੀ ਉਸ ਨੂੰ ਵੀ ਪ੍ਰੀਕਾਸ਼ਨਰੀ ਲੋਕਡਾਊਨ ਦੇ ਉੱਤੇ ਲਾ ਦਿੱਤਾ ਗਿਆ। ਪੁਲਿਸ ਡਿਪਾਰਟਮੈਂਟ ਦੇ ਬਾਕੀ ਅਧਿਕਾਰੀਆਂ ਨੇ ਪੂਰਾ ਕੈਂਪਸ ਨੂੰ ਇਸ ਦੇ ਵਿੱਚ ਸਰਚ ਕੀਤਾ। ਕਈ ਜਿਹੜੀਆਂ ਉਹਨਾਂ ਨੂੰ ਲੀਡਸ ਮਿਲੀਆਂ ਸੀ ਉਹਨਾਂ ਨੂੰ ਫੋਲੋ ਕੀਤਾ, ਤੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਕਿਸੇ ਨੇ ਲੱਗਦਾ ਆ ਵੀ ਇਹ ਪ੍ਰੈਂਕ ਕਾਲ ਹੀ ਕਰ ਦਿੱਤੀ ਆ। ਇਸ ਪੂਰੇ ਮਾਮਲੇ ਦੇ ਵਿੱਚ ਸਾਰਿਆਂ ਦਾ ਹੀ ਜਿਹੜਾ ਓਵਰਆਲ ਬਚਾ ਰਿਹਾ ਆ। ਕਿੰਨੇ ਕਾਲ ਕੀਤੀ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਆ, ਤੇ ਕਹਿੰਦੇ ਵੀ ਸਕੂਲ ਡਿਸਟ੍ਰਿਕਟ ਨੇ ਕਿਹਾ ਵੀ ਕੋਈ ਵੀ ਜਿਹੜੇ ਵਿਦਿਆਰਥੀ ਜਾਂ ਕੋਈ ਟੀਚਰ ਜਾਂ ਸਪੋਰਟ ਆ ਉਹਨਾਂ ਦੇ ਲਈ ਸੋਸ਼ਲ ਇਮੋਸ਼ਨਲ ਸਪੋਰਟਸ ਜਿਹੜੀਆਂ ਆ ਦੋਨਾਂ ਸਕੂਲਾਂ ਦੇ ਵਿੱਚ ਲੋਕਡਾਊਨ ਦੇ ਦੌਰਾਨ ਜਿਹੜੀਆਂ ਅਵੇਲੇਬਲ ਰਹਿਣਗੀਆਂ। ਕਾਫੀ ਵਾਰੀ ਆਪਾਂ ਦੇਖਿਆ ਵੀ ਕਈ ਵਾਰੀ ਨਿਆਣੇ ਜਾਂ ਕੋਈ ਹੋਰ ਜਾਣਾ ਇੱਦਾਂ ਸਕੂਲਾਂ ਦੇ ਵਿੱਚ ਰਿਊਮਰ ਤੇ ਗਲਤ ਅਫਵਾਹ ਤੇ ਗਲਤ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਾਲ ਕਰ ਦਿੰਦੇ ਆ, ਜਿਹਦੇ ਕਰਕੇ ਸਾਰੇ ਦਾ ਸਾਰਾ ਦਿਨ ਜਿਹੜਾ ਆ ਉਹ ਡਿਸਰਪਟ ਹੋ ਜਾਂਦਾ ਆ। ਰਾਈਟ ਏਡ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੇ ਸਟੋਰ ਅਮਰੀਕਾ 'ਚ ਬੰਦ ਕਰਨ ਜਾ ਰਹੇ ਆ। 53 ਦੇ ਕਰੀਬ ਅੱਜ ਦੀ ਰਿਪੋਰਟਸ ਆਈ ਆ, ਜਿਹਦੇ ਵਿੱਚੋਂ 3 ਬੇ ਏਰੀਏ ਦੇ ਰਾਈਟ ਏਡ ਦੇ ਸਟੋਰ ਬੰਦ ਹੋਣ ਜਾ ਰਹੇ ਆ। ਟੋਟਲ ਕੈਲੀਫੋਰਨੀਆ 'ਚ 1 ਦਰਜਨ ਦੇ ਕਰੀਬ 12 ਸਟੋਰ ਰਾਈਟ ਏਡ ਵਾਲਿਆਂ ਨੇ ਬੰਦ ਕਰਨੇ ਹੈਗੇ ਆ। ਡਰੱਗ ਸਟੋਰ ਚੇਨ ਨੇ ਇਹ ਕਿਹਾ ਆ ਵੀ ਉਹਨਾਂ ਦਾ ਸੈਨੋਜ਼ੇ ਦੇ ਵਿੱਚ ਵਾਈਟ ਰੋਡ ਦੇ ਉੱਤੇ ਸਟੋਰ ਆ, ਜੋ ਡਕੋਟੋ ਰੋਡ ਦੇ ਵਿੱਚ ਯੂਨੀਅਨ ਸਿਟੀ 'ਚ, ਤੇ ਇੱਕੋ ਇੱਕ ਸਟੋਰ ਨਵਾਟੋ ਸ਼ਹਿਰ ਦੇ ਵਿੱਚ ਹੈਗਾ। ਇਹ ਤਿੰਨੇ ਹੀ ਉਹ ਬੇ ਏਰੀਏ ਦੇ ਜਿਹੜੇ ਲੋਕੇਸ਼ਨਸ ਆ ਬੰਦ ਕਰਨ ਜਾ ਰਹੇ ਆ। ਓਵਰਆਲ ਅਮਰੀਕਾ ਦੇ ਵਿੱਚ 53 ਲੋਕੇਸ਼ਨਾਂ ਤੇ ਆਪਣੇ ਸਟੋਰ ਬੰਦ ਕਰਨ ਜਾ ਰਹੇ ਹੈਗੇ। ਜੀ ਬਿਲਕੁਲ। ਸੋ ਲੇਆਫਸ ਦੇ ਨਾਲ ਜਿਹੜਾ ਸਟੋਰ ਬੰਦ ਹੋਣ ਦਾ ਜਿਹੜਾ ਸਿਲਸਿਲਾ ਹੈ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਜਾਰੀ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਲੈਜ਼ੈਂਟਨ ਦਾ ਉਹ ਪਰਿਵਾਰ ਜਿਹੜਾ ਇੱਕ ਕ੍ਰੈਸ਼ ਦੇ ਵਿੱਚ 4 ਜੀ ਮਾਰੇ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਵਿਜਿਲ ਆ ਉਹ ਕੱਢਿਆ ਗਿਆ। ਪਰਿਵਾਰਕ ਜੀ ਜਿਹੜੇ ਵੀ ਉਹਨਾਂ ਦੇ ਇੱਥੇ ਸੀਗੇ, ਉਹਨਾਂ ਦੇ ਫਰੈਂਡ ਤੇ ਜਿਹੜੇ ਕਮਿਊਨਿਟੀ ਦੇ ਮੈਂਬਰ ਆ ਉਹ ਗੈਦਰ ਹੋਏ ਵੈਲ ਵਿਸਟਾ ਪਾਰਕ ਦੇ ਵਿੱਚ, ਜਿੱਥੇ ਤਰੁਣ ਤੇ ਰਿੰਸੀ ਜਾਰਜ ਤੇ ਉਹਨਾਂ ਦੇ 2 ਮੁੰਡਿਆਂ ਦੇ ਲਈ, ਰੋਵਨ ਤੇ ਐਰਨ ਜੋ ਉਹਨਾਂ ਦੇ ਨਾਮ ਸੀਗੇ, ਉਹਨਾਂ ਦੇ ਲਈ ਜਿਹੜੀ ਸ਼ਰਧਾਂਜਲੀ ਆ ਇਹ ਇਹਨਾਂ ਨੇ ਭੇਂਟ ਕੀਤੀ ਆ। ਸੋ ਕੁਛ ਦਿਨ ਪਹਿਲਾਂ ਹੀ ਕਹਿੰਦੇ ਇੱਕ ਬਰਥਡੇ ਪਾਰਟੀ ਤੋਂ ਵਾਪਸ ਆਉਂਦੇ ਬੁੱਧਵਾਰ ਨੂੰ ਹਾਦਸਾ ਗ੍ਰਸਤ ਇਹਨਾਂ ਦੀ ਗੱਡੀ ਜਿਹੜੀ ਉਹ ਹੋ ਗਈ ਸੀ। ਗੱਡੀ ਆਫ ਦਾ ਰੋਡ ਜਿਹੜੀ ਉਹ ਚਲੀ ਗਈ, ਗੱਡੀ ਟਰੀ ਦੇ ਵਿੱਚ ਵੱਜੀ, ਜਿਸ ਤੋਂ ਬਾਅਦ ਦੇ ਵਿੱਚ 4 ਜਾਣਿਆਂ ਦੀ ਮੌਤ ਹੋ ਗਈ ਸੀ। ਬੱਚੇ ਜਿਹੜੇ ਉੱਥੇ ਦੇ ਐਲੀਮੈਂਟਰੀ ਤੇ ਮਿਡਲ ਸਕੂਲ ਦੇ ਵਿੱਚ ਪਲੈਜ਼ੈਂਟਨ ਦੇ ਵਿੱਚ ਪੜ੍ਹਦੇ ਸੀਗੇ, ਤੇ ਇੱਕ ਕਹਿ ਲਓ ਵੀ ਕਮਿਊਨਿਟੀ ਨੂੰ ਇੱਕਦਮ ਪੂਰੀ ਤਰ੍ਹਾਂ ਹਿਲਾਉਣ ਵਾਲੀ ਜਿਹੜੀ ਉਹ ਖਬਰ ਸੀਗੀ। ਪਰਿਵਾਰ ਦੇ ਚਾਰੇ ਜੀ ਜਿਹੜੇ ਆ ਉਹ ਚੱਲ ਵਸੇ ਸੀ। ਸੋ ਉਹਨਾਂ ਦੀ ਯਾਦ ਦੇ ਵਿੱਚ ਵਿਜਲ ਜਿਹੜੇ ਆ ਉਹ ਰੱਖੀ ਗਈ, ਜਿੱਥੇ ਸੈਂਕੜੇ ਲੋਕਾਂ ਨੇ ਜਿਹੜਾ ਉਹ ਪਹੁੰਚੇ। ਜੀ ਬਹੁਤ ਹੀ ਦੁਖਦਾਈ ਖਬਰ ਸੀ। ਅਗਲੀ ਖਬਰ ਵੀ ਆ ਤੇ ਅਨਾਉਂਸਮੈਂਟ ਵੀ ਆ। ਜਿਹੜੇ ਲੋਕਾਂ ਦੇ ਬੱਚੇ ਯੂਨੀਵਰਸਿਟੀ ਜਾਂ ਕਾਲਜਸ ਜਾ ਰਹੇ ਆ ਤੇ ਜਿਨ੍ਹਾਂ ਨੇ ਗ੍ਰਾਂਟਸ ਲੈਣੀਆਂ ਹੈਗੀਆਂ ਆ, ਉਹਨਾਂ ਦੀ ਐਪਲੀਕੇਸ਼ਨ ਭਰਨ ਦੀ ਡੈਡਲਾਈਨ ਮਈ 2, 2024 ਹੈਗੀ ਆ। ਅਪਲਾਈ ਟੂਡੇ ਕੈਸ਼ ਫਾਰ ਕਾਲਜ ਹੈਡਿੰਗ ਦੇ ਅੰਡਰ ਆਫਿਸ ਆਫ ਗਵਰਨਰ ਗੈਬਨ ਨਿਊਸਮ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਬੜੇ ਘੱਟ ਸਟੂਡੈਂਟ ਇਸ ਵਾਰ ਜੋ ਫਾਫਸਾ ਹੁੰਦਾ ਹੈਗਾ ਆ,
free application for federal student aid ਜੀ ਔਰ ਦਾ ਕੈਲੀਫੋਰਨੀਆ ਡ੍ਰੀਮ ਐਕਟ ਐਪਲੀਕੇਸ਼ਨ ਉਹ ਬੜੇ ਘੱਟ ਸਟੂਡੈਂਟ ਭਰ ਰਹੇ ਆ। ਸੋ ਇਹ ਫ੍ਰੀ ਦਾ ਮਨੀ ਹੁੰਦਾ ਹੈਗਾ। ਇਹ ਆਪਣੇ ਜਿਹਨਾਂ ਦੇ ਵੀ ਸਟੂਡੈਂਟਸ ਹੁਣ ਸਕੂਲ ਤੋਂ ਬਾਅਦ ਜਿਨ੍ਹਾਂ ਨੇ ਕਾਲਜ ਜਾਣਾ ਜਾਂ ਯੂਨੀਵਰਸਿਟੀ ਜਾਣਾ ਹੈਗਾ ਆ, ਉਹ ਇਹ ਫਾਰਮਸ ਭਰ ਸਕਦੇ ਹੈਗੇ ਆ। ਮਈ 2 ਲਾਸਟ ਡੇਟ ਆ। ਸੋ ਆਪਣੇ ਨਿਆਣਿਆਂ ਨੂੰ ਜ਼ਰੂਰ ਪੁੱਛੋ ਜਿਨ੍ਹਾਂ ਨੇ ਇਹ ਐਪਲੀਕੇਸ਼ਨਾਂ ਨਹੀਂ ਭਰੀਆਂ, ਤਾਂ ਕਿ ਉਹਨਾਂ ਨੂੰ ਇਹ ਜਿਹੜੇ ਸਕਾਲਰਸ਼ਿਪ ਜਾਂ ਗ੍ਰਾਂਟਸ ਹੈਗੀਆਂ, ਕਿਉਂਕਿ ਵਾਪਸ ਨਹੀਂ ਕਰਨੀਆਂ ਹੁੰਦੀਆਂ। ਸੋ ਇਹ ਫਾਇਦਾ ਹੀ ਆ, ਤੁਹਾਡਾ ਜਿਹੜਾ ਖਰਚਾ ਘਟੂਗਾ, ਨਿਆਣਿਆਂ ਨੂੰ ਕੁਝ ਜਿਹੜੇ ਸਕਾਲਰਸ਼ਿਪ ਮਿਲੂਗੇ। ਜੀ ਜੀ ਬਿਲਕੁਲ, ਪੜ੍ਹਾਈ ਤਾਂ ਬਹੁਤ ਮਹਿੰਗੀ ਜਿਹੜੀ ਉਹ ਲਗਾਤਾਰ ਹੁੰਦੀ ਜਿਹੜੀ ਉਹ ਜਾ ਰਹੀ ਆ। ਸੋ ਜਿਹੜੀ ਵੀ ਹੈਲਪ ਮਿਲੇ ਉਹ ਵੈਲਕਮ ਹੀ ਦੇਖੀ ਜਾਂਦੀ ਆ। ਤੇ ਅਗਲੀ ਖਬਰ ਵੱਲ ਜੀ ਚੱਲੀਏ ਰਾਜਕਨਵੀਰ ਸਿੰਘ ਜੀ, ਫਿਰ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਜਿਹੜੀ ਸਵੇਰੇ ਖਬਰ ਸਾਂਝੀ ਕੀਤੀ ਸੀ ਉਹਦਾ ਵੀ ਥੋੜਾ ਜਿਹਾ ਦੱਸ ਦਾਂਗੇ, ਜਿਹੜੇ ਸਾਡੇ ਸਰੋਤਿਆਂ ਨੇ ਅੱਜ ਨਹੀਂ ਸਵੇਰ ਦੀਆਂ ਮਿਸ ਕਰ ਖਬਰਾਂ ਗਏ ਮਿਸ ਹੁਣ। ਕਰ ਗਏ ਆ। ਸੋ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਨੇ ਬੜੇ ਸਰਪ੍ਰਾਈਜ਼ਿੰਗ ਨੰਬਰ ਦਿੱਤੇ ਆ ਬੇ ਏਰੀਏ ਦੇ। ਜੀ ਕਹਿੰਦੇ ਵੀ 1 ਸਾਲ ਦੇ ਵਿੱਚ ਪਿਛਲੇ ਸਾਲ ਨਾਲੋਂ 15.5% ਘਰਾਂ ਦੀਆਂ ਪ੍ਰਾਈਸਿਸ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਉੱਪਰ ਗਈਆਂ ਆ। ਐਵਰੇਜ ਘਰ ਦੀ ਪ੍ਰਾਈਸ ਕੈਲੀਫੋਰਨੀਆ ਦੇ ਵਿੱਚ ਹੁਣ $1.4 ਮਿਲੀਅਨ ਹੋ ਗਈ ਆ, $14 ਲੱਖ ਹੋ ਗਈ ਆ। ਹੁਣ ਅੱਜ ਦੀ ਰੇਟ ਦੇ ਵਿੱਚ ਜਿਹੜੇ ਇਕੋਨੋਮਿਸਟ ਹੈਗੇ ਆ ਜਾਂ ਇਕੋਨਮੀ ਦੇ ਐਕਸਪਰਟਸ ਆ, ਉਹ ਕਹਿੰਦੇ ਆ ਵੀ ਰੈਂਟ ਤੇ ਰਹਿਣਾ ਹੁਣ ਮੋਰ ਅਟਰੈਕਟਿਵ ਬਣਦਾ ਜਾ ਰਿਹਾ ਆ ਘਰ ਲੈਣ ਨਾਲੋਂ, ਕਿਉਂਕਿ ਉੱਥੇ ਪੇਮੈਂਟ ਬਹੁਤ ਬਣਨੀ ਆ ਤੇ ਰੈਂਟ ਜਿਹੜਾ ਆ ਉਹ ਘਰ ਦੀ ਪੇਮੈਂਟ ਦੇ ਮੁਕਾਬਲੇ ਘੱਟ ਹੈਗਾ ਆ। ਸੋ ਮੀਡੀਅਨ ਪ੍ਰਾਈਸਿਸ ਆਫ ਬੇ ਏਰੀਆ ਹੋਮਸ ਆਰ ਅਪ ਮੋਰ ਦੈਨ 15% ਫਰੋਮ ਅ ਈਅਰ ਅਗੋ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ, ਜਾਂਦੇ ਜਾਂਦੇ ਮਾਰਕੀਟ ਦਾ ਜੇ ਆਪਾਂ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 146 ਪੁਆਇੰਟਾਂ ਦਾ ਇਜ਼ਾਫਾ ਹੋਇਆ, 38,386 ਤੇ ਬੰਦ ਹੋਈ। S&P 16 ਪੁਆਇੰਟ ਵੱਧ ਕੇ 5116, ਨੈਸਡੈਕ 55 ਪੁਆਇੰਟ ਵੱਧ ਕੇ 15,983 ਦੇ ਉੱਤੇ। ਸੋਨੇ ਦਾ ਭਾਅ $2345 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 year yield 4.62%, ਕ੍ਰਿਪਟੋ ਕਰੰਸੀ ਬਿਟਕੋਇਨ 64,513 ਤੇ ਇਥੀਰੀਅਮ 3243 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 43 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 22 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਪਰ ਤੇ ਜਾਂਦੇ ਬਾਕੀ ਜਾਂਦੇ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ, ਅੱਜ ਸਵੇਰੇ ਅੱਜ ਪੂਰੇ ਵਰਲਡ ਦੇ ਵਿੱਚ ਇੰਡੀਆ ਦਾ ਜਲੂਸ ਨਿਕਲ ਰਿਹਾ ਆ। ਇੰਡੀਆ ਦੀ ਸਰਕਾਰ ਕਿਸ ਤਰ੍ਹਾਂ ਅਮਰੀਕਨ ਸਿਟੀਜ਼ਨਾਂ ਨੂੰ ਮਾਰ ਰਹੀ ਸੀ, ਕਿਹੜੇ-ਕਿਹੜੇ ਉੱਥੇ ਦੇ ਰਾਅ ਦੇ ਆਫੀਸ਼ੀਅਲਸ, ਰਿਸਰਚ ਐਨਾਲਿਸਿਸ ਵਿੰਗ ਦੇ ਜੋ ਕੌਂਸੂਲੇਟ ਆਫਿਸਿਸ ਵਿੱਚ ਕੰਮ ਕਰਦੇ ਸੀ, ਕਿਹੜੇ-ਕਿਹੜੇ ਇਨਵੋਲਵ ਸੀ ਅਮਰੀਕਨ ਸਿਟੀਜ਼ਨ, ਜਿਨ੍ਹਾਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਾਂ ਹੋਰ ਸਿੱਖਾਂ ਨੂੰ ਮਾਰਨਾ ਸੀ। ਉਹਨਾਂ ਦੇ ਨਾਂ ਜਿਹੜੇ ਆ ਵਾਸ਼ਿੰਗਟਨ ਪੋਸਟ ਨੇ ਦੁਨੀਆ ਦੀਆਂ ਵੱਖ-ਵੱਖ ਇੰਟੈਲੀਜੈਂਸ ਏਜੰਸੀਜ਼ ਦੇ ਨਾਲ ਇਨਵੈਸਟੀਗੇਟਿਵ ਕਰਕੇ ਉਹ ਡਿਸਕਲੋਜ਼ ਕਰ ਦਿੱਤੇ ਹੈਗੇ ਆ। ਤੇ ਟਵਿੱਟਰ ਦੇ ਉੱਤੇ ਵੀ, ਗੂਗਲ ਤੇ ਵੀ ਸਰਚ ਕਰ ਲਓ। ਤੇ ਅੱਜ ਦਾ ਇਹ ਟੌਪਿਕ ਨੰਬਰ 1 ਟੌਪਿਕ ਬਣਿਆ ਹੋਇਆ ਆ ਭਈ ਡਾਰਕ ਸਾਈਡ ਆਫ ਮੋਦੀਜ਼ ਇੰਡੀਆ ਐਨ ਅਸੈਸੀਨੇਸ਼ਨ ਪਲਾਟ ਔਨ ਅਮਰੀਕਨ ਸੋਇਲ। ਇਹ ਆਪਾਂ ਸਵੇਰੇ ਬਹੁਤ ਡਿਟੇਲ ਦੇ ਵਿੱਚ ਕਵਰ ਕੀਤਾ ਸੀ। 30-31 ਪੇਜ ਦਾ ਇਹ ਆਰਟੀਕਲ ਆ ਵਾਸ਼ਿੰਗਟਨ ਪੋਸਟ ਦਾ, ਅਪ੍ਰੈਲ 29 ਦਾ। ਅੱਜ ਸਵੇਰੇ 5 ਵਜੇ ਤੜਕੇ ਉਹਨੇ ਇਹ ਪ੍ਰਿੰਟ ਕੀਤਾ ਹੈ। ਸੋ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਤੁਹਾਨੂੰ ਕਾਫੀ ਸਵੇਰੇ ਐਕਸਪਲੇਨ ਕੀਤਾ ਸੀ। ਜਿਹੜੇ ਮਿਸ ਕਰ ਗਏ, ਪੰਜਾਬੀ ਰੇਡੀਓ USA ਦੀ ਜਿਹੜੀ YouTube ਚੈਨਲ ਆ, ਉਹਦੇ ਤੇ ਜ਼ਰੂਰ ਇਹ ਆਰਟੀਕਲ ਜੋ ਕੁਝ ਲਿਖਿਆ ਆ ਉਹਦੇ ਬਾਰੇ ਸੁਣਿਓ, ਤੇ ਜੇ ਟਾਈਮ ਲੱਗਾ ਤਾਂ ਆਰਟੀਕਲ ਪੜ੍ਹਿਓ ਵੀ ਜ਼ਰੂਰ। ਜੀ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ, ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।